ਪੁੱਤ ਗੱਲ ਸੁਣ ਮੇਰੀ। ਜੀ ਅਮੀ ਜੀ। ਪਹਿਲਾਂ ਗੱਲ ਕਰਨ ਲੱਗੇ ਪੁੱਤ ਸੋਚੀਦਾ ਹੁੰਦਾ ਜੀ ਅਮੀ ਵੀ ਜੀ। ਕੋਈ ਗੱਲ ਬੁਰੀ ਤੇ ਨਹੀਂ ਲੱਗਦੀ। ਹਾਂਜੀ। ਤੇ ਸ਼ਾਇਦ ਕੋਈ ਐਸਾ ਲਫ਼ਜ਼ ਕੋਈ ਹੋਰ ਨਾ ਕਿਸੇ ਨੂੰ ਬੁਰਾ ਨਾ ਲੱਗੇ। ਹਾਂ, ਕਿਸੇ ਦਾ ਦਿਲ ਨਾ ਦੁਖੇ। ਦਿਲ ਨਾ ਦੁਖੇ। ਜੀ ਅਮੀ ਜੀ। ਤੇ ਇੱਕ ਸੀ ਮਾਈ। ਅੱਛਾ ਅਮੀ ਜੀ। ਤੇ ਉਹਦਾ ਇੱਕ ਸੀ ਪੁੱਤ। ਅੱਛਾ ਜੀ। ਉਹਨੂੰ ਭੇਜਿਆ ਕਿਤੇ ਜਾਣਾ ਸੀਗਾ, ਕੰਮ ਜਾਣਾ ਸੀ ਜਾਂ ਰਿਸ਼ਤੇਦਾਰਾਂ ਦੇ ਜਾਣਾ ਸੀਗਾ। ਅੱਛਾ ਜੀ, ਤੁਰ ਕੇ ਜਾਂਦੇ ਸੀ। ਅੱਛਾ ਜੀ। ਮਾਈ ਨੇ ਨਾ ਆਟਾ ਦੇ ਦਿੱਤਾ ਸੁੱਕਾ। ਅੱਛਾ ਜੀ। ਉਹਦੇ ਟੱਲੇ ਦੇ ਲੜ ਬੰਨ ਦਿੱਤਾ। ਹਾਂਜੀ। ਕਿ ਪੁੱਤ ਜਿੱਥੇ ਵੀ ਭੁੱਖ ਲੱਗੇ ਨਾ, ਰਾਹ ਵਿੱਚ ਤੰਦੂਰ ਤਾਂ ਤਪਦੇ ਹੀ ਹੁੰਦੇ ਆ। ਹਾਂਜੀ। ਕਿ ਉੱਥੇ ਨਾ ਰੋਟੀ ਪਕਾ ਕੇ ਰੋਟੀ ਉਹਨਾਂ ਨੂੰ ਵੀ ਦੇ ਦੇਈ ਤਾਂ ਆਪ ਵੀ ਖਾ ਲਈ। ਅੱਛਾ ਜੀ। ਸਫ਼ਰ ਮੁੱਕ ਜਾਊਗਾ। ਹਾਂਜੀ। ਉਹਨੇ ਕਿਹਾ ਠੀਕ ਆ। ਮਾਈ ਨੇ ਆਟਾ ਬੰਨ ਦਿੱਤਾ, ਪੁੱਤ ਤੁਰ ਪਿਆ। ਅੱਛਾ ਜੀ। ਜਿਲੇ ਤੁਰਿਆ ਜਾਂਦਾ ਰਾਹ ਦੇ ਵਿੱਚ ਬਹੁਤ ਦੂਰ ਗਿਆ। ਅੱਛਾ ਜੀ। ਤੇ ਬੱਚੇ ਨੂੰ ਨਾ ਭੁੱਖ ਲੱਗ ਗਈ। ਅੱਛਾ ਜੀ। ਅੱਗੇ ਤੰਦੂਰ ਤਪਦਾ ਆ। ਹਾਂਜੀ। ਇੱਕ ਸਿਆਣੀ ਜੇ ਮਾਈ ਬੈਠੀ ਆ। ਅੱਛਾ ਜੀ। ਮਾਈ ਕਹਿੰਦੀ ਆ, ਮਾਈ ਨੂੰ ਕਹਿੰਦਾ ਆ ਕਿ ਮਾਂ ਜੀ ਜੇ ਮੈਨੂੰ ਨਾ 2 ਰੋਟੀਆਂ ਲਹਾ ਦੇਵੇਂ। ਅੱਛਾ ਜੀ। ਉਹ ਕਹਿੰਦੀ ਪੁੱਤ ਬਿਸਮਿਲ੍ਲਾ ਕਰਾਂ, ਫਿਰ ਕੀ ਹੋਇਆ, ਮੈਂ ਲਹਾ ਦਿੰਦੀ ਆ। ਅੱਛਾ ਜੀ। ਤੇ ਲਿਆ ਮੈਂ ਆਟਾ ਗੁੰਨ ਲਵਾਂ। ਮਾਈ ਨੇ ਕਨਾਲੀ ਲਿਆਂਦੀ, ਛਾਨਣੀ ਲਈ, ਲੈ ਕੇ ਆਟਾ ਛਾਣਿਆ, ਪੋਣਾ ਲਿਆਂਦਾ, ਛਾਬਾ ਲਿਆਂਦਾ। ਵਾਹ ਵਾਹ ਵਾਹ। ਲਿਆ ਕੇ ਤੇ ਮਾਈ ਨੇ ਨਾ ਵਿੱਚ ਆਟੇ ਦੇ ਪਾਣੀ ਪਾ ਲਿਆ। ਅੱਛਾ ਜੀ। ਕਹਿੰਦੀ ਪੁੱਤ ਬਹਿ ਜਾ, ਸ਼ਾਮੇ ਬੈਠ ਜਾ। ਅੱਛਾ ਜੀ, ਸ਼ਾਮੇ ਪਾ ਲਿਆ। ਹਾਂ, ਉਹਨੂੰ ਸ਼ਾਮੇ ਬਿਠਾ ਲਿਆ। ਕਹਿੰਦਾ ਉਹ ਮੁੰਡਾ ਕਹਿੰਦਾ ਕਿ ਮਾਂ ਜੀ ਆ ਜਿਹੜਾ ਦਰਵਾਜ਼ਾ ਆ ਇਹ ਛੋਟਾ ਆ ਤੇ ਮੱਝ ਤੇਰੀ ਬਹੁਤ ਭਾਰੀ ਆ, ਇਹ ਕਿੱਦਾਂ ਨਗਾਉਂਦੇ ਹੁੰਦੇ ਆ? ਅੱਛਾ ਜੀ। ਉਹ ਕਹਿੰਦੇ ਅਸੀਂ ਨਾ ਨਗਾਉਂਦੇ ਹੀ ਨਹੀਂ ਗਏ ਹੈਗੇ। ਮਾਈ ਕਹਿੰਦੀ ਅੱਛਾ ਜੀ। ਕਿ ਅੰਦਰੇ ਹੀ ਰਹਿੰਦੀ ਆ ਇਹ, ਅੰਦਰੇ ਧਾਰ ਕੱਢ ਲੈਣੀ, ਪੱਠੇ ਪਾ ਲੈਣੇ, ਗੋਹਾ ਚੱਕ ਲੈਣਾ, ਪਾਣੀ ਪਿਲਾ ਦੇਣਾ, ਨਲਾ ਵੀ ਦੇਣੀ। ਸਹੀ। ਉਹਨੇ ਕਿਹਾ ਅੱਛਾ ਮਾਈ ਦਰਵਾਜ਼ਾ ਤਾਂ ਬਿਲਕੁਲ ਛੋਟਾ ਆ ਤੇ ਜੇ ਮੱਝ ਮਰ ਜਾਵੇ ਤੇ ਫੇਰ ਕਿੱਦਾਂ ਨਗਾਵੇਂ? ਅੱਛਾ ਜੀ। ਮਾਈ ਨੇ ਨਾ ਫੇਰ ਸਬਰ ਕਰ ਲਿਆ ਉਦਾਂ ਵੀ ਚੱਲ ਪਰਦੇਸੀ ਆ ਤੇ ਕੋਈ ਪਰਦੇਸੀ ਆ, ਚਲੋ ਕੋਈ ਨਹੀਂ। ਹੁਣ ਇਹ ਨਹੀਂ ਪਤਾ ਲੱਗਾ, ਇਹ ਤਾਂ ਬੇਵਕੂਫ ਸੀਗਾ, ਨੇ ਜੋ ਕੁਛ ਕਹਿਣਾ ਸੀ ਕਹਿ ਲਿਆ ਤੇ ਮੈਂ ਇਹਦੀ ਬਰੋਬਰੀ ਨਾ ਕਰਾਂ। ਅੱਛਾ ਜੀ। ਮਾਈ ਫੇਰ ਚੁੱਪ ਕਰ ਰਹੀ। ਹਾਂਜੀ। ਫੇਰ ਕਹਿੰਦਾ ਕਿ ਮਾਈ ਤੂੰ ਬੋਲੀ ਨਹੀਂ ਹੈਗੀ, ਤੇਰੇ ਪੁੱਤ ਕਿੰਨੇ ਆ? ਉਹਨੇ ਕਿਹਾ ਮੇਰਾ ਇੱਕੋ ਪੁੱਤ ਆ। ਤੇ ਮਾਈ ਜੇ ਤੇਰਾ ਪੁੱਤ ਮਰ ਜਵੇ ਤਾਂ ਫਿਰ ਬੂਹੇ ਵਿੱਚ ਇੰਨੇ ਕੁ ਵਿੱਚ ਕਿੱਦਾਂ ਜਨਾਜ਼ਾ ਲੰਘੇ? ਓਏ ਹੋਏ ਹੋਏ। ਮਾਈ ਨੂੰ ਤਾਂ ਲੱਗ ਅੱਗ ਗਈ। ਮਾਈ ਨੇ ਨਾ ਫੜ ਲਈ ਜੁੱਤੀ, ਮਾਰੀ ਉਹਦੇ ਸਿਰ ਦੇ ਵਿੱਚ। ਜਿਹੜਾ ਟੱਲਾ ਸੀਗਾ ਪਤਲਾ ਜਿਹਾ, ਉਹਦੇ ਵਿੱਚ ਚੁੰਦਾ ਚੁੰਦਾ ਆਟਾ ਨਾ ਵਿੱਚ ਪਾਣੀ ਪਾਇਆ ਸੀਗਾ, ਉਹ ਵਿੱਚ ਪਾਤਾ, ਗੁੰਨਿਆ ਵੀ ਨਹੀਂ ਸੀਗਾ। ਅੱਛਾ ਜੀ। ਆਟਾ ਤੇ ਪਾਣੀ ਮਿਕਸ ਹੋਇਆ ਉਹਦੇ ਵਿੱਚ ਪਾਤਾ, ਵਿੱਚ ਪਾਣੀ ਪਾਇਆ ਸੀਗਾ। ਅੱਛਾ ਜੀ। ਆਟੇ ਦੇ ਵਿੱਚ ਹੀ। ਅੱਛਾ ਜੀ। ਤੇ ਮਾਈ ਨੇ ਉਹ ਵੀ ਵਿੱਚ ਪਾਤਾ। ਅੱਛਾ ਜੀ। ਕਹਿੰਦੀ ਨੱਠ, ਜੁੱਤੀਆਂ 2 ਮਾਰੀਆਂ, ਕਹਿੰਦੀ ਨੱਠ ਇੱਥੋਂ, ਭਜਾਤਾ। ਅੱਛਾ ਜੀ। ਉਹ ਜਿਲੇ ਅੱਗੇ ਭੱਜਿਆ ਜਾਵੇ ਤਾਂ ਸਾਰੇ ਪੁੱਛਣ ਰਸਤੇ ਦੇ ਵਿੱਚ ਵੀ ਤੇਰਾ ਆ ਕੀ ਚੁੰਦਾ ਜਾਂਦਾ ਆ? ਆਟਾ ਚੁੰਦਾ ਜਾਂਦਾ? ਕਹਿੰਦਾ ਆਟਾ ਨਹੀਂ ਚੁੰਦਾ ਜਾਂਦਾ, ਮੇਰੀ ਜ਼ੁਬਾਨ ਦਾ ਰਸ ਚੁੰਦਾ ਜਾਂਦਾ ਹੈ। ਕਿ ਮੈਂ ਇੱਕ ਵਾਰੀ ਤਾਂ ਕਿਹਾ ਕਿ ਮਾਈ ਤੇਰੀ ਮੱਝ ਮਰ ਜਾਊਗੀ ਤਾਂ ਕਿੱਦਾਂ ਨਗਾਉਣੀ ਆ? ਮਾਈ ਚੁੱਪ ਕਰ ਰਹੀ। ਮੈਂ ਫੇਰ ਨਹੀਂ ਹਟਿਆ। ਮੈਂ ਫੇਰ ਕਿਹਾ ਕਿ ਮਾਈ ਜੇ ਤੇਰਾ ਪੁੱਤ ਮਰ ਜਾਵੇ ਤੇ ਜਨਾਜ਼ਾ ਕਿੱਥੋਂ ਨਿਕਲੇ? ਤੇ ਮਾਈ ਨੇ ਜੁੱਤੀ ਮੇਰੇ ਫੜ ਕੇ ਮੇਰੇ ਮਗਰ ਮੇਰੇ 5-7 ਜੁੱਤੀਆਂ ਮਾਰੀਆਂ। ਤੇ ਮੈਂ ਜੇ ਜਵਾਨ ਵਿੱਚੋਂ ਨਾ ਕੱਢਦਾ ਤੇ ਮੈਂ ਰੋਟੀ ਬੜੀ ਸੋਹਣੀ ਛਾਵੇਂ ਬੈਠ ਕੇ ਖਾਣੀ ਸੀ। ਅੱਜ ਆਟਾ ਨਾ ਮੇਰਾ ਚੁੰਦਾ। ਮਾਈ ਨੇ ਮੈਨੂੰ ਲੱਸੀ ਪਾਣੀ ਵੀ ਦੇ ਦੇਣਾ ਸੀਗਾ ਤੇ ਮੇਰਾ ਆਟਾ ਨਾ ਚੁੰਦਾ ਜਾਂਦਾ। ਮੇਰੇ ਬੱਚਿਓ ਗੱਲ ਇਹ ਆ ਕਿ ਲਫਾਜ਼ ਮੂੰਹ ਦੇ ਵਿੱਚੋਂ ਕੱਢਦੇ ਹੁੰਦੇ ਆ ਨਾ, ਤੇ ਸੋਚ ਕੇ ਕੱਢਿਆ ਕਰੋ ਕਿ ਕਿਸੇ ਨੂੰ ਬੁਰਾ ਲਫਾਜ਼ ਨਾ ਲੱਗ ਜਾਵੇ, ਕਿਸੇ ਨੂੰ ਤਕਲੀਫ ਨਾ ਹੋਵੇ। ਕਿ ਅਗਰ ਯਾਨੀ ਕਿ ਤੁਸੀਂ ਕਿਸੇ ਤੋਂ ਇੱਜ਼ਤ ਕਰਵਾਉਂਦੇ ਹੋ ਤੇ ਉਹ ਵੀ ਤੁਹਾਡੀ ਜ਼ੁਬਾਨ ਦਾ ਰਾਸ ਆ। ਹਾਂਜੀ। ਜੇ ਤੁਸੀਂ ਕਿਸੇ ਤੋਂ ਬੇਇੱਜ਼ਤੀ ਕਰਵਾਉਂਦੇ ਹੋ ਉਹ ਵੀ ਤੁਹਾਡੀ ਜ਼ੁਬਾਨ ਦਾ ਰਾਸ ਆ। ਆਏ ਹਾਏ ਹਾਏ। ਤੇ ਬਹੁਤ ਅੱਛੀ ਵੀਡੀਓ ਮਾਂ ਜੀ ਨੇ ਬਣਾਈ ਆ ਤੇ ਇਸ ਵੀਡੀਓ ਨੂੰ ਦੂਸਰਿਆਂ ਤੱਕ ਜ਼ਰੂਰ ਪਹੁੰਚਾਇਓ ਤਾਂ ਕਿ ਦੂਸਰੇ ਸਾਡੇ ਭੈਣ ਭਰਾਵਾਂ ਨੂੰ ਵੀ ਇਸ ਵੀਡੀਓ ਤੋਂ ਸਬਕ ਹਾਸਲ ਹੋਵੇ। ਵੀਡੀਓ ਅੱਛੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।